अस्सलाम वालेकुम नाज़रीन। कमर अब्बास मंच ਤੁਹਾਡੀ ਖidmat 'ਚ ਹਾਜ਼ਰ ਹੈ ਤੇ ਜਿਨ੍ਹਾਂ ਦੇ ਵਿੱਚ ਇੱਕ ਮੈਸੇਜ ਵੀ ਹੁੰਦਾ ਹੈ, ਪਿਆਰ ਵੀ ਹੁੰਦਾ ਹੈ। ਤੇ ਅੱਜ ਦੀ ਜਿਹੜੀ ਗੱਲ ਅਸੀਂ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ, ਕਿਉਂਕਿ ਬੜੇ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਉਹ ਘੁੰਮ ਰਹੀ ਹੈ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਆ, ਅਸੀਂ ਕਿਸੇ ਇੱਕ ਫਰਦੇ ਵਾਹਦ ਲਈ ਨਹੀਂ ਕਰ ਰਹੇ। ਅਸੀਂ ਮਤਲਬ ਸਲਾਹ ਲਈ ਇਹ ਪ੍ਰੋਗਰਾਮ ਕਰੀਦਾ ਔਰ ਕਿਸੇ ਮਤਲਬ ਕਿਸੇ ਵੀ ਪਰਸਨ ਦੇ ਲਈ ਨਹੀਂ ਹੈਗਾ। ਇਹ ਓਵਰਆਲ ਇੱਕ ਮੋਟੀਵੇਸ਼ਨਲੀ ਗੱਲਬਾਤ ਹੁੰਦੀ ਹੈ ਕਿ ਜੋ ਸਾਡੇ ਮਾਸ਼ਰੇ 'ਚ ਅੱਜ ਕੱਲ੍ਹ ਹੋ ਰਿਹਾ ਉਹਨੂੰ ਡਿਸਕਸ ਕਰੀਦਾ। ਔਰ ਮੇਰਾ ਖਿਆਲ ਹੈ ਕਿ ਕਾफ़ੀ ਸਾਰੇ ਦੋਸਤ ਮੇਰੀਆਂ ਬਹੁਤ ਸਾਰੀਆਂ ਗੱਲਾਂ ਤੋਂ ਇਤਫਾਕ ਵੀ ਕਰਦੇ ਔਰ ਫਿਰ ਮੈਨੂੰ ਉਹਦਾ ਫੀਡਬੈਕ ਵੀ ਦਿੰਦੇ ਆ, ਤੇ ਜਿਨ੍ਹਾਂ ਦਾ ਮੈਂ ਬਹੁਤ ਜ਼ਿਆਦਾ ਮਸ਼ਕੂਰ ਵੀ ਹਾਂ। ਤੇ ਯਾਨੀ ਕਿ ਕਿਸੇ ਦੀ ਜ਼ਾਤ ਨਾਲ ਮੁਮਾਸਲਤ ਨਹੀਂ ਰੱਖਦਾ, ਕਿਸੇ ਕਿਰਦਾਰ ਲਈ ਨਹੀਂ, ਮਤਲਬ ਕਿਸੇ ਸ਼ਖਸ ਲਈ ਨਹੀਂ, ਕਿਸੇ ਪਰਸਨ ਲਈ ਨਹੀਂ। ਮਤਲਬ ਇੱਕ ਮਾਸ਼ਰੇ ਦੀ ਗੱਲਬਾਤ ਆ ਜਿਹਦੇ ਵਿੱਚ ਅਸੀਂ ਰੋਜ਼ਮਰਾ ਇਹਨਾਂ ਨੂੰ ਫੇਸ ਕਰਦੇ ਹਾਂ। ਤੇ ਅੱਜ ਦੀ ਜਿਹੜੀ ਗੱਲ ਕਰਾਂਗੇ, ਉਹ ਗੱਲ ਇਸ ਤਰ੍ਹਾਂ ਜੀ ਕਿ ਬਾਪ ਇੱਕ ਦੁਨੀਆ ਦਾ ਸਭ ਤੋਂ ਵੱਡਾ ਅਫਜ਼ਲ, ਕਹਿ ਲਓ ਕਿ ਘਰ ਦਾ ਸਤੂਨ, ਥੰਮ ਉਹਨੂੰ ਕਿਹਾ ਜਾ ਸਕਦਾ ਹੈ। ਤੇ ਜਿਹੜਾ ਆਪਣੇ ਉੱਤੇ ਸਾਰੀਆਂ ਸਖਤੀਆਂ, ਪਰੇਸ਼ਾਨੀਆਂ ਝੇਲਦਾ ਤੇ ਲੇਕਿਨ ਆਪਣੇ ਘਰ ਦੇ ਇੱਕ ਸਰਕਲ ਨੂੰ, ਕਹਿ ਲਓ ਕਿ ਇੱਕ ਟ੍ਰੇਨ ਹੈ ਤੇ ਉਹਦਾ ਇੰਜਣ ਜਿਹੜਾ ਉਹ ਬਾਪ ਹੁੰਦਾ ਹੈ। ਮਤਲਬ ਘਰ ਦੀ ਇੱਕ ਫੈਮਿਲੀ, ਇੱਕ ਟ੍ਰੇਨ, ਬੋਗੀਆਂ ਜੁੜੀਆਂ ਨਾਲ ਨਾਲ ਤੇ ਇੰਜਣ ਉਹਨੂੰ ਖਿੱਚ ਰਿਹਾ। ਤੇ ਲੇਕਿਨ ਕੱਲ ਇੱਕ ਵਾਕਿਆ ਬੜਾ ਹੋਇਆ ਅਫਸੋਸਨਾਕ ਪਾਕਪਤਨ ਦੇ ਵਿੱਚ, ਔਰ ਉਹਦੀ ਵੀਡੀਓ ਮੈਂ ਵੇਖੀ, ਲੇਕਿਨ ਮੈਨੂੰ ਬੜਾ ਦੁੱਖ ਔਰ ਤਕਲੀਫ ਹੋਈ ਕਿ ਇੱਕ ਬਾਪ ਦੇ ਨਾਲ ਇੱਕ ਪੁੱਤਰ ਕਿਸ ਤਰ੍ਹਾਂ ਗੱਲ ਕਰ ਰਿਹਾ। ਤੇ ਇਹ ਜ਼ਰਾ ਵੀਡੀਓ ਮੁਲਾਜ਼ਾ ਕਰੋ, ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰ। ਜਿਹਦਾ ਵਿਆਹ ਹੋਣਾ ਕਰ ਤੂੰ ਉਹਨੂੰ ਛੱਡ ਦੇ। ਵਿਆਹ ਕਿਉਂ ਵਿਆਹ ਹੋ ਰਿਹਾ ਸੀ? ਵਿਆਹ ਤੂੰ ਕਰਨਾ ਜਾਂ ਮੈਂ ਕਰਨਾ? ਵਿਆਹ ਦਾ ਕਿਉਂ ਰਿਹਾ ਸੀ? ਵਿਆਹ ਤੋਂ ਬਾਅਦ ਕੀ ਕਰ ਸਕਦਾ? ਉਹ ਤੇਰੀ ਭੁੱਲ ਲਈ, ਤੈਨੂੰ ਭੁੱਲ ਲਈ। ਇਹ ਕਾਗਜ਼ ਤੇਰੇ ਨਾਂ ਨਹੀਂ ਹੈ। ਇਹ ਕਾਗਜ਼ ਤੇਰੇ ਨਾਂ ਨਹੀਂ ਹੈ। ਹਾਂ, ਇੱਕ ਸ਼ੈ ਬੋਲਣੀ ਹੈ। ਇਹ ਪ੍ਰੂਫ ਮੰਗਣਾ, ਪ੍ਰੂਫ ਲਿਆ। ਹਾਂ, ਤੇਰਾ ਖਿਆਲ ਹੈ ਇਹ ਪਰਚਾ ਨਹੀਂ? ਤੂੰ ਆਖਿਆ ਮੈਂ ਦੇਸ਼ ਵਿੱਚ ਮੈਂ ਪਰਚਾ ਕਰਾ ਰਿਹਾ। ਉਹ ਕਾਪੀ ਮੇਰੇ ਕੋਲ ਪਈ ਪਈ ਹੈ। ਉਹ ਪਰਚਾ ਤੇਰਾ ਜੇ ਲੁੱਬੀ ਆ। ਉਹ ਮੇਰੇ ਕੋਲ ਹੀ ਕਾਪੀ ਪਈ ਹੈ, ਉਹ ਖਾਰਜ ਕਰਾਤਾ ਮੈਂ ਜਦ ਹੋਇਆ। ਤੇਰੇ ਕਾਗਜ਼ ਹੀ ਹੈ ਨਾ, ਤੂੰ ਪਰਚਾ ਪਿਆ। ਉਹ ਤੈਨੂੰ ਬੋਲ ਲੱਗੀ ਹੈ, ਤੈਨੂੰ ਬੋਲ ਲੱਗੀ ਹੈ। ਦੁਬਾਰਾ ਨਾ ਬੰਦੇ ਆਏ ਤੈਨੂੰ ਬੁਲਾਉਣ ਵਾਸਤੇ। ਔਰ ਤੂੰ ਇਸ ਗੱਲ ਨੂੰ ਛੱਡ। ਮੈਂ ਵੀ ਤੇਰਾ ਐਂਡ ਕਰਕੇ ਵੇਖਣਾ ਤੈਨੂੰ ਮੈਂ ਕੀ ਕਿਹਾ ਗਿਆ। ਮੈਂ ਤੇਰਾ ਐਂਡ ਵੇਖ ਲਵਾ। ਹਾਂ, ਓਏ ਨਾ ਛੱਡ। ਉਹ ਕੁੱਤੀਆਂ ਨੂੰ ਤੇ ਲੱਗੀ ਹੈ। ਇਹ ਕੁੱਤੀ ਇਹ ਕੁੱਤੀਆਂ ਤੇ ਲੜ ਨਹੀਂ ਆਉਂਦੀਆਂ। ਮੈਂ ਤੈਨੂੰ ਕੱਲਾ ਹੀ ਕਾਫੀ ਹੈਗਾ। ਇੱਕ ਬਗਾਨਾ ਮੈਂ ਤੈਨੂੰ ਕੱਲਾ ਹੀ ਕਾਫੀ ਹਾਂ। ਹਾਂ, ਕੱਲਾ ਤੂੰ ਕੀ ਕਰਦੇ? ਤੈਨੂੰ ਆ ਮੁਗਾਲ ਤੈਨੂੰ ਕੀ ਕਰਦੇ? ਮੰਗੇ ਤੈਨੂੰ ਖਾਲੇ ਕੋਈ ਗਾਲਾਂ ਨਹੀਂ ਦਿੰਦਾ। ਮੰਗੇ ਤੈਨੂੰ ਖਾਲੇ ਗਾਲਾਂ ਨਹੀਂ ਦਿੰਦਾ। 1000 ਰੁਪਏ ਤੈਨੂੰ ਗਾਲਾਂ ਦਿੰਦਾ। ਤੇ ਮੈਂ ਤੈਨੂੰ ਉਹ ਕਹਿੰਦਾ ਕਿ ਜਿੱਦੇ ਤੇਰੀ ਬੋਲ ਉਹ ਤੂੰ ਛੱਡ ਬੋਕੀ। ਅਗਲੇ ਕਿੰਨੇ ਨੂੰ ਮਾਰਾਈ? ਜੀ ਨਾਜ਼ਰੀਨ, ਤੁਸੀਂ ਵੀਡੀਓ ਮੁਲਾਜ਼ਾ ਕੀਤੀ ਔਰ ਮੈਂ ਉਮੀਦ ਕਰਦਾ ਕਿ ਤੁਹਾਨੂੰ ਦੁੱਖ ਔਰ ਤਕਲੀਫ ਬਹੁਤ ਜ਼ਿਆਦਾ, ਜਿਹੜੇ ਲੋਕ ਸੈਂਸੀਬਲ ਲੋਕ ਆ, ਜਿਹੜੇ ਲੋਕ ਰਿਸ਼ਤਿਆਂ ਦੀ ਕਦਰ ਨੂੰ ਸਮਝਦੇ ਆ, ਜਿਨ੍ਹਾਂ ਦੇ ਅੰਦਰ ਅੱਜ ਵੀ ਰਿਸ਼ਤਿਆਂ ਦੀ ਤਾਜ਼ੀਮ, ਅਹਿਮੀਅਤ ਦਾ ਪਤਾ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਇਹ ਜਿਹੜਾ ਵੀਡੀਓ ਕਲਿੱਪ ਤੁਸੀਂ ਮੁਲਾਜ਼ਾ ਕੀਤਾ ਬਹੁਤ ਤਕਲੀਫ ਦੇਗਾ। ਤੇ ਮਤਲਬ ਇਹਦੇ ਲਈ ਅਲਫਾਜ਼ ਨਹੀਂ ਮਿਲਦੇ ਕਿ ਅਸੀਂ ਇਸ ਬੰਦੇ ਨੂੰ ਕੀ ਕਿਹਾ ਜਾਵੇ ਔਰ ਕੀ ਕਿਹਾ ਜਾ ਸਕਦਾ ਹੈ। ਲੇਕਿਨ ਇੱਕ ਚੀਜ਼ ਜ਼ਰੂਰ ਹੈਗੀ ਕਿ ਸਾਡੇ ਮਾਸ਼ਰੇ ਦੇ ਵਿੱਚ ਅਸੀਂ ਹਵਸ ਦੇ ਵਿੱਚ, ਅਸੀਂ ਦੌਲਤ ਦੇ ਨਸ਼ੇ ਦੇ ਵਿੱਚ ਇੰਨੇ ਕੁ ਧੁੱਤ ਹੋ ਗਏ ਹਾਂ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਸਾਹਮਣੇ ਕੌਣ ਖੜਾ ਹੈ। ਸਾਡੇ ਸਾਹਮਣੇ ਸਾਡਾ ਬਾਪ ਖੜਾ ਹੈ, ਸਾਡੀ ਭੈਣ ਖੜੀ ਹੈ, ਸਾਡਾ ਭਰਾ ਖੜਾ ਹੈ, ਤੇ ਦੌਲਤ ਨੇ ਉਹ ਰਿਸ਼ਤੇ ਸਾਰੇ ਹੀ ਮੁਕਾ ਦਿੱਤੇ ਨੇ। ਮਤਲਬ ਕੁਝ ਦਿਨ ਪਹਿਲੇ ਵੀ ਇੱਕ ਵਾਕਿਆ ਹੋਇਆ, ਉਹ ਵੀ ਦੌਲਤ ਲਈ ਹੋਇਆ, ਮੁਲਤਾਨ ਦੇ ਵਿੱਚ, ਕਿ ਇੱਕ ਮੁੰਡੇ ਨੇ ਇੱਕ ਆਪਣੇ ਬਾਪ ਦੇ ਮੂੰਹ ਦੇ ਠੁੱਡੇ ਮਾਰੇ। ਤੇ ਜਿਹਨੂੰ ਮਤਲਬ ਕਹਿ ਸਕਦੇ ਕਿ ਉਹ ਬੜੀ ਦਿਲ ਨੂੰ ਇੱਕ ਤਕਲੀਫ ਦੇ ਉਹ ਜਿਹੜੇ ਲਮਹੇ ਆ ਕਿ ਇੱਕ ਬਾਪ, ਕਹਿ ਲਓ ਕਿ ਇੱਕ ਘਰ ਨੂੰ ਬਣਾਉਂਦਾ ਹੈ, ਉਹਦੇ 'ਚ ਮਤਲਬ ਉਹਦੀ ਸ਼ਾਦੀ ਹੁੰਦੀ ਹੈ, ਬੀਵੀ ਆਉਂਦੀ ਹੈ ਜਿਹੜੀ ਸਾਡੀ ਮਾਂ ਹੁੰਦੀ ਹੈ, ਤੇ ਫਿਰ ਉਹ ਉਸ ਘਰ ਨੂੰ ਬਣਾਉਂਦਾ ਹੈ, ਚਲਾਉਂਦਾ ਹੈ। ਫਿਰ ਖਾਬ ਵੇਖੇ ਜਾਂਦੇ ਆ ਕਿ ਸਾਡੇ ਘਰ ਮਤਲਬ ਮੰਨਤਾਂ ਮੰਨੀਆਂ ਜਾਂਦੀਆਂ ਕਿ ਔਲਾਦ ਹੋਵੇ, ਧੀ ਆਵੇ, ਪੁੱਤ ਆਵੇ, ਤੇ ਅਸੀਂ ਇੱਦਾਂ ਕਰਾਂਗੇ, ਅਸੀਂ ਇਸ ਤਰ੍ਹਾਂ ਕਰ ਦਾਂਗੇ, ਅਸੀਂ ਉਹਦੀ ਪਰਵਰਿਸ਼ ਇਸ ਤਰ੍ਹਾਂ ਕਰਾਂਗੇ, ਅਸੀਂ ਉਹਦੀ ਹਰ ਚੀਜ਼ ਦਾ ਖਿਆਲ ਰੱਖਾਂਗੇ। ਮਤਲਬ ਉਹਦੇ ਪੁੱਤਰ ਜਾਂ ਧੀ ਦੇ ਆਉਣ ਤੋਂ ਪਹਿਲੇ ਹੀ ਪਲੈਨਿੰਗ ਇੰਨੀ ਹੋ ਚੁੱਕੀ ਹੁੰਦੀ ਹੈ ਕਿ ਮਤਲਬ ਇੱਕ ਦੁਨੀਆ ਉਹਦੇ ਆਲੇ ਦੁਆਲੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਇੱਕ ਮਤਲਬ ਬੇਤਾਬੀ ਨਾਲ ਉਹਦਾ ਇੰਤਜ਼ਾਰ ਹੁੰਦਾ ਹੈ ਔਲਾਦ ਦਾ। ਤੇ ਉਹ ਬਾਪ ਦੀ ਖੁਸ਼ੀ, ਉਹ ਮਾਂ ਦੀ ਖੁਸ਼ੀ ਬਸ ਉਹ ਰੱਬ ਤਾਲਾ ਸਮਝ ਸਕਦਾ ਹੈ, ਹੋਰ ਕੋਈ ਨਹੀਂ ਸਮਝ ਸਕਦਾ। ਮੇਰਾ ਖਿਆਲ ਹੈ ਕਿ ਜਿਹੜੀ ਔਲਾਦ ਅੱਜ ਕੱਲ੍ਹ ਦੀ, ਉਹ ਵੀ ਨਹੀਂ ਸਮਝ ਸਕਦੀ।
ਤੇ ਉਹਦੇ 'ਚ ਦੇਖੋ ਤੁਸੀਂ ਮਤਲਬ ਉਹ ਕਹਿ ਰਿਹਾ ਕਿ ਮੈਂ ਤੇਰੇ ਨਾਲ ਕਰਾਂਗਾ, ਉਹ ਕਹਿੰਦਾ ਤੂੰ ਮੇਰੇ ਨਾਲ ਕੀ ਕਰਨਾ, ਮੈਂ ਤੇਰੇ ਨਾਲ ਇਸ ਤਰ੍ਹਾਂ ਕਰਾਂਗਾ। ਕਿ ਇੱਕ ਮਤਲਬ ਜਿਹਦੀ ਉਂਗਲੀ ਫੜ ਕੇ ਅਸੀਂ ਸਿੱਖਿਆ, ਅਸੀਂ ਬੋਲਣਾ ਸਿੱਖਿਆ, ਅਸੀਂ ਚੱਲਣਾ ਸਿੱਖਿਆ, ਅੱਜ ਅਸੀਂ ਉਹਨੂੰ ਹੀ ਚੈਲੰਜ ਕਰ ਰਹੇ ਹਾਂ ਕਿ ਤੂੰ ਕੀ ਕਰਨਾ ਹੈ। ਮਤਲਬ ਅਸੀਂ ਉਸ ਨਹੇਸ਼ ਤੇ ਆ ਗਏ ਹਾਂ। ਸ਼ਾਇਦ ਇਹ ਸਜ਼ਾਵਾਂ, ਅਜ਼ਾਬ, ਇਹ ਸਾਰੇ ਸਾਡੇ ਹਿੱਸੇ 'ਚ ਇਸੇ ਲਈ ਆ ਰਹੇ ਆ ਕਿ ਅਸੀਂ ਨਾਫਰਮਾਨ ਕੌਮ ਬਣ ਗਏ ਹਾਂ। ਸਾਨੂੰ ਰਿਸ਼ਤਿਆਂ ਦੀ ਕਦਰ ਨਹੀਂ ਰਹੀ, ਸਾਨੂੰ ਉਹਨਾਂ ਦੀ ਅਹਿਮੀਅਤ ਦਾ ਨਹੀਂ ਪਤਾ, ਸਾਨੂੰ ਨਹੀਂ ਪਤਾ ਕਿ ਸਾਡੇ ਸਾਹਮਣੇ ਸਾਡਾ ਬਾਪ ਖੜਾ ਹੈ, ਸਾਡੀ ਮਾਂ ਖੜੀ ਹੈ, ਸਾਡੀ ਭੈਣ ਖੜੀ ਹੈ, ਸਾਡਾ ਭਾਈ ਖੜਾ ਹੈ। ਲੇਕਿਨ ਅਸੀਂ ਰਿਸ਼ਤਿਆਂ ਦਾ ਜਿਹੜੀ ਤਕੱਦਸ ਆ ਉਹ ਪਮਾਲ ਕਰਨ। ਤੇ ਮੈਂ ਮਤਲਬ ਕੱਲ ਇਹ ਵੀਡੀਓ ਕਲਿੱਪ ਵੇਖਿਆ, ਲੇਕਿਨ ਬੜੀ ਤਕਲੀਫ ਹੋਈ। ਤੇ ਕਿਉਂਕਿ ਬਾਪ ਦਾ ਦਰਜਾ ਇਸ ਤਰ੍ਹਾਂ ਕਿਹਾ ਗਿਆ ਕਿ ਅਗਰ ਮਾਂ ਦੇ ਕਦਮਾਂ ਥੱਲੇ ਜੰਨਤ ਆ, ਤੇ ਬਾਪ ਜੰਨਤ ਦਾ ਬਹੁਤ ਵੱਡਾ ਦਰਵਾਜ਼ਾ ਹੈ। ਲੇਕਿਨ ਅਫਸੋਸ ਅਸੀਂ ਉਸ ਦਰਵਾਜ਼ੇ ਨੂੰ ਠੋਕਰਾਂ ਮਾਰ ਰਹੇ ਹਾਂ। ਮਤਲਬ ਇਦਾਂ ਦੇ ਕਮਬਖਤ ਲੋਕ ਉਸ ਦਰਵਾਜ਼ੇ ਨੂੰ ਠੋਕਰ ਮਾਰ, ਔਰ ਕਦੀ ਵੀ ਫਲਾ ਨਹੀਂ ਪਾ ਸਕਦੇ ਕਿ ਅਗਰ ਤੁਸੀਂ ਆਪਣੇ ਬਾਪ ਨੂੰ ਤੰਗ ਕਰੋਗੇ, ਆਪਣੇ ਬਾਪ ਨੂੰ ਤੁਸੀਂ ਮਤਲਬ ਬਦਤਮੀਜ਼ੀ ਨਾਲ ਬੁਲਾਓਗੇ, ਤੇ ਕੱਲ ਨੂੰ ਤੁਹਾਨੂੰ ਕੀ ਉਮੀਦ ਕਰਦੇ ਹੋ ਕਿ ਤੁਹਾਡੇ ਤੇ ਮਤਲਬ ਇੱਜ਼ਤ ਤੁਹਾਡੀ ਕੀਤੀ ਜਾਏਗੀ ਔਰ ਮਾਸ਼ਰੇ 'ਚ ਤੁਹਾਡੀ ਕੋਈ ਇੱਜ਼ਤ ਹੋਏਗੀ? ਹੋ ਹੀ ਨਹੀਂ ਸਕਦਾ। ਇੱਜ਼ਤ ਵੀ ਨਹੀਂ ਹੋਏਗੀ ਤੇ ਕਦੀ ਜ਼ਿੰਦਗੀ 'ਚ ਤਰੱਕੀ ਵੀ ਨਹੀਂ ਕਰ ਸਕੋਗੇ ਅਗਰ ਮਾਂ-ਬਾਪ ਨੂੰ ਦੁੱਖ ਦਿਓਗੇ, ਦੁਖੀ ਕਰੋਗੇ। ਇਹ ਬਾਕੀ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਜਿਨ੍ਹਾਂ ਦੇ ਮਾਂ-ਬਾਪ ਜ਼ਿੰਦਾ ਨੇ, ਅੱਲਾਹ ਤਾਲਾ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਕਰਨ ਦੀ ਤੌਫੀਕ ਅਤਾ ਫਰਮਾਏ। ਅੱਲਾਹ ਤਾਲਾ ਉਹਨਾਂ ਦੀ ਖਿਦਮਤ ਕਰਨ ਦੀ ਉਹਨਾਂ ਨੂੰ ਤੌਫੀਕ ਅਤਾ ਫਰਮਾਏ, ਤਾਂ ਕਿ ਕੱਲ੍ਹ ਨੂੰ ਕੋਈ ਪਛਤਾਵੇ ਨਾ ਰਹਿ ਜਾਣ। ਤੇ ਜਿਨ੍ਹਾਂ ਦੇ ਇਸ ਦੁਨੀਆ ਤੇ ਮੇਰੇ ਮਤਲਬ ਸਮੇਤ ਜਿਨ੍ਹਾਂ ਦੇ ਮਾਂ-ਬਾਪ ਇਸ ਦੁਨੀਆ 'ਚ ਨਹੀਂ ਰਹੇ, ਤੇ ਉਹਨਾਂ ਨੂੰ ਅੱਲਾਹ ਤਾਲਾ ਉਹਨਾਂ ਦੀ ਮਗਫਿਰਤ ਫਰਮਾਏ, ਉਹਨਾਂ ਨੂੰ ਜੰਨਤੁਲ ਫਿਰਦੌਸ ਵਾਲਾ ਮਕਾਮ, ਉਹਨਾਂ ਦੀ ਬਖਸ਼ਿਸ਼ ਅੱਲਾਹ ਤਾਲਾ ਫਰਮਾਏ। ਕਿ ਮਤਲਬ ਮਾਂ-ਬਾਪ ਦੇ ਜਾਣ ਤੋਂ ਬਾਅਦ ਹਰ ਚੀਜ਼ ਚੇਂਜ ਹੋ ਜਾਂਦੀ ਹੈ। ਉਹ ਸਮਝ ਨਹੀਂ ਆਉਂਦੀ ਕਿ ਬੰਦਾ ਕਿਹੜੀ ਸਿਮਤ ਜਾਵੇ, ਕਿਹੜੇ ਪਾਸੇ ਜਾਵੇ। ਮਾਂ ਚਲ ਜਾਏ ਜਾਂ ਬਾਪ ਚਲ ਜਾਏ, ਤੇ ਕੋਈ ਇੱਕ ਚਲੋ ਕਿ ਮਾਂ ਹੁੰਦੀ ਹੈ ਤੇ ਮਤਲਬ ਦੁਆਵਾਂ ਦਾ ਕੋਈ ਨਹੀਂ ਹੁੰਦਾ ਕਿ ਪਿੱਛੇ ਦੁਆਵਾਂ ਹੈਗੀਆਂ ਤੇ ਅਸੀਂ ਜੋ ਮਰਜ਼ੀ ਕਰ ਲਾਂਗੇ। ਬਾਪ ਹੋਵੇ ਤੇ ਹੌਸਲਾ ਹੁੰਦਾ ਹੈ ਕਿ ਅਸੀਂ ਦੁਨੀਆ ਦੇ ਕਿਸੇ ਮੈਦਾਨ 'ਚ ਨਹੀਂ ਹਾਰਾਂਗੇ। ਲੇਕਿਨ ਉਹ ਬਸ ਕੁਛ ਲੋਕ ਸ਼ਾਇਦ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਹੈ, ਜਾਂ ਇਹਨਾਂ ਨੂੰ ਅਪਣਾਉਣਾ ਨਹੀਂ ਚਾਹੁੰਦੇ, ਜਾਂ ਇਹਨਾਂ ਨੂੰ ਕੱਲ੍ਹ ਨੂੰ ਉਹ ਫੇਸ ਮਤਲਬ ਦੇਖੋ, ਅਗਰ ਅੱਜ ਅਸੀਂ ਆਪਣੇ ਬਾਪ ਨਾਲ ਕਰ ਰਹੇ ਹਾਂ, ਜਾਤੀ ਕਰ ਰਹੇ ਹਾਂ ਜਾਂ ਬੋਲ ਰਹੇ ਹਾਂ, ਤੇ ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਸਾਡਾ ਗਿਰੇਬਾਨ ਕਰੇਗੀ। ਤੇ ਜੋ ਬੀਜੋਗੇ ਉਹੀ ਕੱਟੋਗੇ। ਤੇ ਇਸ ਕਰਕੇ ਮਾਂ-ਬਾਪ ਦੀ ਕਦਰ ਕਰੋ। ਬਾਪ ਮਤਲਬ ਇੱਕ ਐਸਾ ਥੰਮ ਆ, ਬਾਪ ਆਪਣੇ ਬੱਚਿਆਂ ਦਾ ਹੀਰੋ ਹੁੰਦਾ ਹੈ। ਉਹ ਚਾਹੇ ਕਿਸੇ ਏਜ 'ਚ ਵੀ ਚੱਲ ਜਾਵੇ, ਲੇਕਿਨ ਜਦੋਂ ਬਾਪ ਬੁੱਢਾ ਹੋ ਜਾਂਦਾ ਹੈ ਤੇ ਔਲਾਦ ਜਵਾਨ ਹੋ ਜਾਂਦੀ ਹੈ, ਫਿਰ ਉਹਨੂੰ ਔਲਾਦ ਦੀ ਜ਼ਰੂਰਤ ਹੁੰਦੀ ਹੈ, ਉਹਦੇ ਸਹਾਰਿਆਂ ਦੀ ਜ਼ਰੂਰਤ ਹੁੰਦੀ ਹੈ। ਜਿਸ ਤਰ੍ਹਾਂ ਉਹਨੇ ਤੁਹਾਨੂੰ ਖਿਲਾਇਆ ਹੁੰਦਾ ਹੈ ਬਚਪਨ ਦੇ ਵਿੱਚ, ਇਸੇ ਤਰ੍ਹਾਂ ਉਹਦੀ ਵੀ ਉਹ ਏਜ ਉਸ ਜਗ੍ਹਾ ਦੇ ਉੱਤੇ ਆ ਜਾਂਦੀ ਹੈ ਕਿ ਫਿਰ ਤੁਹਾਨੂੰ ਖਿਲਾਉਣਾ ਪੈਂਦਾ ਹੈ ਬਾਪ। ਇਸ ਕਰਕੇ ਮਾਂ-ਬਾਪ ਦੀ ਕਦਰ ਕਰੋ। ਇਸ ਤਰ੍ਹਾਂ ਦੇ ਨਾਹੰਜਾਰ ਲੋਕ ਮੇਰਾ ਖਿਆਲ ਹੈ ਕਿ ਸਾਡੇ ਮਾਸ਼ਰੇ ਨੂੰ ਵੀ ਖਰਾਬ ਕਰਦੇ ਆ, ਪਲੀਤ ਕਰਦੇ ਆ, ਜਿਹੜੇ ਆਪਣੇ ਮਾਂ-ਬਾਪ ਦੀ ਕਦਰ ਨਹੀਂ ਕਰਦੇ। ਤੇ ਮੈਂ ਕਹਿੰਦਾ ਕਿ ਬਹੁਤ ਮੇਰੇ ਦਿਲ ਨੂੰ ਤਕਲੀਫ ਹੋਈ ਕਿ ਮਤਲਬ ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਬਿਆਨ ਕਰ ਸਕਾਂ ਕਿ ਇੱਕ ਮਤਲਬ ਬਾਪ ਦਾ ਜਿਹੜਾ ਇੱਕ ਦਰਜਾ ਹੈ, ਉਹਨੂੰ ਕੋਈ ਨਹੀਂ ਸਮਝ ਸਕਦਾ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਅਸੀਂ ਮਤਲਬ ਅਬਜ਼ਰਵ ਕਰਨ ਤੋਂ ਸ਼ਾਇਦ ਪਤਾ ਨਹੀਂ ਕਿਉਂ ਡਰਦੇ ਹਾਂ। ਅਸੀਂ ਬਹੁਤ ਸਾਰੇ ਮਾਮਲਾਤ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਿੱਛੇ ਹਾਂ ਸ਼ਾਇਦ, ਕਿ ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਅਸੀਂ ਜਾਣ-ਬੁੱਝ ਕੇ ਇਸ ਤਰ੍ਹਾਂ ਕਰਦੇ ਹਾਂ। ਬਾਕੀ ਮੈਂ ਦੁਆ ਗੋਆਂ ਕਿ ਅੱਲਾਹ ਤਾਲਾ ਸਭ ਨੂੰ ਤੌਫੀਕ ਦੇਵੇ ਆਪਣੇ ਮਾਂ-ਬਾਪ ਦੀ ਇੱਜ਼ਤ ਕਰਨ ਦੀ, ਤੇ ਉਹਨਾਂ ਦੀ ਕਦਰ ਕਰਨ ਦੀ। ਅਗਲੇ ਪ੍ਰੋਗਰਾਮ ਤੱਕ ਲਈ ਕਮ ਸੇ ਕਮ ਇਜਾਜ਼ਤ ਦਿਓ। ਅੱਲਾਹ